ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ। ਕਰਨਗੇ ਸਾਡੇ ਨਾਲ ਗੱਲਾਂ ਕਿ ਜੋ ਭਾਰਤ ਪੰਜਾਬ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਆ, ਜੋ ਵੀ ਉਥਲ ਪੁਥਲ ਹੋ ਰਹੀ ਆ ਪੋਲੀਟਿਕਸ ਦੇ ਵਿੱਚ, ਉਹ ਅਹਿਮ ਖਬਰਾਂ ਦੇ ਉੱਤੇ ਸਾਨੂੰ ਕੋਖ ਕਰਕੇ ਦੱਸਣਗੇ ਕਿ ਕੀ ਚੱਲ ਰਿਹਾ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁਬਾ ਸਿਟੀ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਸੁੱਖਾ ਸਿੰਘ ਜੀ, ਬਾਈਸੀਲੀਆ ਤੋਂ ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸਲਮਾ ਤੋਂ ਗੁਰਦੀਪ ਸਿੰਘ ਬਿਰਦੀ, ਕਲੋਬਸ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500, ਸੈਨੋਜੇ ਤੋਂ ਸੁਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਜੁੜ ਚੁੱਕੇ ਨੇ ਸਾਡੇ ਨਾਲ ਸੁਸ਼ੀਲ ਦਸਾਂਝ ਜੀ। ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਚੰਡੀਗੜ੍ਹ ਸਟੂਡੀਓ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਰ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਤੇ ਦੇਸ਼ ਦੇ ਸਮਾਜਿਕ ਤੇ ਰਾਜਨੀਤਿਕ ਘਟਨਾ ਚੱਕਰ ਤੇ ਆਪਣੀਆਂ ਟਿੱਪਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕਦੇ ਤੁਹਾਡੇ ਵੀ ਮਨ 'ਚ ਕੋਈ ਸਵਾਲ ਹੋਵੇ ਤਾਂ ਤੁਸੀਂ ਸਟੂਡੀਓ 'ਚ ਫੋਨ ਕਰਕੇ ਕਿਸੇ ਵੀ ਦਿਨ ਉਹ ਸਵਾਲ ਲਿਖਾ ਸਕਦੇ ਹੋ, ਤਾਂ ਜੋ ਅਸੀਂ ਅੱਜ ਦੇ ਦਿਨ ਉਸ ਸਵਾਲ ਦਾ ਜਵਾਬ ਦੇ ਸਕੀਏ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਸਭ ਤੋਂ ਪਹਿਲਾਂ ਜਿਹੜਾ ਕਾਫੀ ਟਾਈਮ ਤੋਂ ਆਪਾਂ ਕਵਰ ਵੀ ਕਰਦੇ ਆਏ ਹਾਂ, ਬੜੀਆਂ ਗੱਲਾਂ ਕਰਦੇ ਆਏ ਹਾਂ ਕਾਂਗਰਸ ਦੀ ਕਾਟੋ ਕਲੇਸ਼ ਦੀਆਂ, ਕਿ ਇੱਥੇ ਪ੍ਰਧਾਨਗੀ ਨੂੰ ਲਾ ਕੇ ਕਈ ਸਾਲਾਂ ਤੋਂ ਜਿਹੜਾ ਮਾਮਲਾ ਆ ਉਹ ਗੜਬੜਿਆ, ਪਰ ਹੁਣ ਜਿਹੜਾ ਮਾਮਲਾ ਆ ਉਹ ਬਿਲਕੁਲ ਉਹਨਾਂ ਦੇ ਲਾਗੇ ਵੀ ਆ ਗਿਆ ਕਿ ਇਹ ਠੀਕ ਠਾਕ ਹੋ ਜਾਵੇ। ਪਰ ਉਸੇ ਦੇ ਨਾਲ ਹੀ ਜਿਹੜਾ ਇਹ ਥੋੜ੍ਹਾ ਜਿਹਾ ਹੋਲਡ ਕੀਤਾ ਗਿਆ ਆ ਅਤੇ ਖੇਲ ਕੁਛ ਪੁੱਠੀ ਪੈਂਦੀ ਲੱਗਦੀ ਆ ਕੈਪਟਨ ਹੋਰਾਂ ਦੀ। ਦੇਖੋ, ਬਹੁਤ ਗੱਲਾਂ ਅਸੀਂ ਇਸ ਮੁੱਦੇ ਤੇ ਕਰ ਚੁੱਕੇ ਹਾਂ। ਮੈਂ ਉਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਪਹਿਲਾਂ ਕਰ ਚੁੱਕੇ ਉਹ ਨਹੀਂ ਦੁਹਰਾਉਂਦਾ। ਟੂ ਦੀ ਪੁਆਇੰਟ ਜੇ ਗੱਲ ਕਰੀਏ, ਇਸ ਵਕਤ 2-3 ਗੱਲਾਂ ਇਹਦੇ 'ਚ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਇਸ਼ੂ ਹੈ। ਪੰਜਾਬ ਦੇ ਵਿੱਚ 2017 ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਦੀ ਕੰਪੇਨ ਕਮੇਟੀ ਜਿਹੜੀ ਬਣਨੀ, ਉਹਦੇ ਚੇਅਰਮੈਨ ਦਾ ਇਸ਼ੂ ਹੈ। ਜਾਂ ਪੰਜਾਬ ਦੇ ਵਿੱਚ ਵਿਧਾਇਕ ਦਲ ਦਾ, ਕਾਂਗਰਸ ਦੇ ਵਿਧਾਇਕ ਦਲ ਦਾ ਆਗੂ ਸੁਨੀਲ ਜਾਖੜ ਹੋਰੀ ਹੈਗੇ ਨੇ, ਉਹੀ ਰਹਿਣਗੇ ਜਾਂ ਕੋਈ ਹੋਰ ਆਉਣਗੇ। ਇਹਦੇ ਨਾਲ ਹੀ ਓਪੋਜੀਸ਼ਨ ਦੇ ਲੀਡਰ ਨੂੰ ਵੀ ਬਦਲਣ ਦੀ ਸੰਭਾਵਨਾ ਪੈਦਾ ਹੋਣ ਲੱਗੀ ਹੈ। ਇਹ ਜਿਹੜੀਆਂ ਗੱਲਾਂ ਇਹਦੇ 'ਚ ਕੈਪਟਨ ਅਮਰਿੰਦਰ ਹੋਰਾਂ ਦਾ ਜਿਹੜਾ ਜ਼ੋਰ ਸੀ ਸ਼ੁਰੂ ਤੋਂ ਲਾ ਰਹੇ ਸੀ। ਸ਼ੁਰੂ 'ਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਵੀ ਉਹੀ ਹੋਵੇ ਤੇ ਕੰਪੇਨ ਕਮੇਟੀ ਦਾ ਚੇਅਰਮੈਨ ਵੀ ਉਹੀ ਹੋਵੇ, ਜਿਹੜੀ ਇੱਕੋ ਬੰਦੇ ਨੂੰ ਇਹ ਦੋਨੋਂ ਜ਼ਿੰਮੇਵਾਰੀਆਂ ਦੇਣੀਆਂ ਚਾਹੀਦੀਆਂ ਨੇ ਤੇ ਟਕਰਾਅ ਪੋਸੀਬਲ ਹੈ। ਇਹ ਗੱਲ ਵੀ ਜਿਹੜੀ ਹੈ ਹਾਈਕਮਾਨ ਨੇ ਨਹੀਂ ਮੰਨੀ। ਹਾਈਕਮਾਨ ਨੇ ਫੈਸਲਾ ਕਰ ਲਿਆ ਵੀ ਪ੍ਰੈਜ਼ੀਡੈਂਟਸ਼ਿਪ ਵਾਸਤੇ ਸਭ ਤੋਂ ਉੱਪਰਲਾ ਨਾਂ ਅੰਬਿਕਾ ਸੋਨੀ ਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ। ਪਰ ਹੁਣ ਜੀ ਅੰਬਿਕਾ ਸੋਨੀ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਤਾਂ ਲਾਜ਼ਮੀ ਤੌਰ ਦੇ ਉੱਤੇ ਪਹਿਲਾਂ ਇਹ ਲੱਗਦਾ ਸੀ ਵੀ ਕੈਪਟਨ ਅਮਰਿੰਦਰ ਹੋਰਾਂ ਨੂੰ ਕੋਈ ਬਹੁਤੀ ਮੁਸ਼ਕਲ ਨਹੀਂ ਆਉਣ ਵਾਲੀ, ਕਿਉਂਕਿ ਅੰਬਿਕਾ ਸੋਨੀ ਨਾਲ ਕੈਪਟਨ ਅਮਰਿੰਦਰ ਹੋਰਾਂ ਦੇ ਪਰਿਵਾਰਕ ਰਿਸ਼ਤੇ, ਪਰ ਸਮੀਕਰਨ ਜਿਹੜੇ ਆ ਪਰਿਵਾਰਕ ਰਿਸ਼ਤਿਆਂ ਨਾਲ ਨਹੀਂ ਬਣਦੇ। ਰਾਜਨੀਤਿਕ ਤੌਰ ਦੇ ਉੱਤੇ ਚੀਜ਼ਾਂ ਦੇਖਣੀਆਂ ਪੈਂਦੀਆਂ। ਹੁਣ ਜੇ ਕੱਲ ਨੂੰ ਬਾਈ ਦ ਵੇ ਬਣਾ ਦਿੱਤਾ ਜਾਂਦਾ ਅੰਬਿਕਾ ਸੋਨੀ ਨੂੰ ਪ੍ਰੈਜ਼ੀਡੈਂਟ, ਤਾਂ ਸਾਰੀਆਂ ਸਥਿਤੀਆਂ ਬਦਲਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਉਹ ਏਦਾਂ ਵੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਹਮੇਸ਼ਾ ਇਹ ਸੋਚ ਕੇ ਚੱਲਦੀ ਹੈ ਕਿ ਜਿਹੜੇ ਉਹਦੇ 3 ਮੁੱਖ ਆਧਾਰ ਆ, ਵੋਟ ਬੈਂਕ ਹੈ ਜਿਹੜੇ ਉਹਦੇ, ਨੰਬਰ 1 ਜੱਟ ਸਿੱਖ ਭਾਈਚਾਰਾ, ਨੰਬਰ 2 ਹਿੰਦੂ ਭਾਈਚਾਰਾ, ਤੇ ਫਿਰ ਦਲਿਤ ਜਿਹੜੀ ਆਬਾਦੀ ਹੈ ਉਹਨੂੰ ਕਿੱਦਾਂ ਟਾਰਗੇਟ ਕਰਨਾ ਹੈ। ਹੁਣ ਜੇ ਅੰਬਿਕਾ ਸੋਨੀ ਨੂੰ ਪ੍ਰੈਜ਼ੀਡੈਂਟ ਬਣਾਉਂਦੇ ਆ ਤੇ ਪੰਜਾਬ ਦੇ ਵਿੱਚ 2 ਮੁੱਖ ਅਹੁਦੇ ਹਿੰਦੂ ਕਮਿਊਨਿਟੀ ਦੇ ਕੋਲ ਚਲੇ ਜਾਂਦੇ ਆ। ਅੰਬਿਕਾ ਸੋਨੀ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਤੇ ਪੰਜਾਬ ਦੇ ਵਿੱਚ ਵਿਧਾਇਕ ਦਲ ਦੇ ਤੇ ਓਪੋਜੀਸ਼ਨ ਦੇ ਲੀਡਰ ਸੁਨੀਲ ਜਾਖੜ ਵੀ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ। ਫਿਰ ਦਿੱਕਤ ਪੈਦਾ ਹੋ ਜਾਣੀ ਹੈ। ਤੇ ਕੈਪਟਨ ਅਮਰਿੰਦਰ ਜਿਹੜੇ ਕਹਿੰਦੇ ਸੀ ਵੀ ਮੈਨੂੰ ਪ੍ਰਧਾਨ ਨਾ ਵੀ ਬਣਾਓ ਤਾਂ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਦਿਓ, ਉਹ ਵੀ ਗੱਲ ਨਹੀਂ ਚੱਲਦੀ। ਤੇ ਅੰਬਿਕਾ ਸੋਨੀ ਆ ਜਾਂਦੇ ਆ ਤਾਂ ਫਿਰ ਸੁਨੀਲ ਜਾਖੜ ਦੀ ਵਿਧਾਇਕ ਦਲ ਦੇ ਆਗੂ ਦੇ ਤੌਰ ਤੇ ਜਿਹੜੀ ਕੁਰਸੀ ਹੈ ਜਾਂ ਓਪੋਜੀਸ਼ਨ ਦੇ ਲੀਡਰ ਦੇ ਤੌਰ ਤੇ ਜਿਹੜੀ ਕੁਰਸੀ ਹੈ ਉਹ ਵੀ ਖਤਰੇ 'ਚ ਪੈ ਜਾਂਦੀ ਹੈ। ਤੇ ਪੋਸੀਬਿਲਿਟੀ ਹੈ ਕਿ ਉਹਨਾਂ ਨੂੰ ਹਟਾ ਕੇ ਕਿਸੇ ਦਲਿਤ ਲੀਡਰ ਨੂੰ ਵਿਧਾਇਕ ਦਲ ਦਾ ਤੇ ਓਪੋਜੀਸ਼ਨ ਦਾ ਲੀਡਰ ਬਣਾਇਆ ਜਾਏ। ਕਿਉਂਕਿ ਜਿੱਦਾਂ ਮੈਂ ਕਿਹਾ ਵੀ ਕੰਪੇਨ ਕਮੇਟੀ ਦੇ ਚੇਅਰਮੈਨ ਮੰਨ ਲਓ ਕੈਪਟਨ ਅਮਰਿੰਦਰ ਹੈ, ਅੰਬਿਕਾ ਸੋਨੀ ਪ੍ਰੈਜ਼ੀਡੈਂਟ ਹੈ, ਫਿਰ ਸੁਨੀਲ ਜਾਖੜ ਜਿਹੜੇ ਹੈ ਉਹ ਨਹੀਂ ਰਹਿ ਸਕਣਗੇ ਵਿਧਾਇਕ ਦਲ ਦੇ ਆਗੂ। ਇਹ ਕੈਪਟਨ ਅਮਰਿੰਦਰ ਵਾਸਤੇ ਬਹੁਤ ਵੱਡਾ ਝਟਕਾ ਹੋ ਸਕਦਾ ਹੈ। ਸੋ ਕੈਪਟਨ ਅਮਰਿੰਦਰ ਦੀਆਂ ਕੁਝ ਗੱਲਾਂ ਹਾਈਕਮਾਨ ਨੇ ਮੰਨਣੀਆਂ ਵੀ ਹੈ, ਮੰਨ ਵੀ ਰਹੀ ਹੈ ਕਿ ਉਹਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਲਾ ਦਿੱਤਾ ਜਾਏਗਾ, ਪਰ ਨਾ ਤਾਂ ਪ੍ਰਧਾਨ ਉਹਨਾਂ ਦੀ ਮਰਜ਼ੀ ਦਾ ਤੇ ਨਾ ਹੀ ਫਿਰ ਵਿਧਾਇਕ ਦਲ ਦਾ ਆਗੂ ਜਿਹੜਾ ਉਹਨਾਂ ਨੇ ਆਪ ਲਵਾਇਆ ਸੁਨੀਲ ਜਾਖੜ ਨੂੰ,
ਉਹ ਵੀ ਨਹੀਂ ਰਹਿਣੇ। ਇਸ ਕਰਕੇ ਕੈਪਟਨ ਅਮਰਿੰਦਰ ਵਾਸਤੇ ਇੱਕ ਨਵੀਂ ਦਿੱਕਤ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ, ਜੋ ਉਹਨਾਂ ਦੀ ਪਰੇਸ਼ਾਨੀ ਦਾ ਸਬੱਬ ਜਿਹੜਾ ਇਸ ਵੇਲੇ ਬਣੀ ਹੋਈ ਹੈ। ਸੋ ਇਸ ਸਥਿਤੀ ਦੇ ਵਿੱਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਫਬੰਦੀ ਕਾਂਗਰਸ ਪਾਰਟੀ ਦੇ ਵਿੱਚ ਹੋਣ ਦੀ ਸੰਭਾਵਨਾ ਹੈ। ਅੰਬਿਕਾ ਸੋਨੀ ਆਉਂਦੇ ਆ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕੈਪਟਨ ਦੇ ਨਾਲ ਮੁਕਾਬਲੇ 'ਚ ਹੈ, ਪਰ ਉਹ ਪ੍ਰਧਾਨ ਨਹੀਂ ਰਹਿਣਗੇ, ਤਾਂ ਪ੍ਰਤਾਪ ਸਿੰਘ ਬਾਜਵਾ ਦੀ ਲੌਬੀ ਤੇ ਬੀਬੀ ਰਜਿੰਦਰ ਕੌਰ ਕੱਠੜ ਦੀ ਲੌਬੀ, ਜਗਮੀਤ ਬਰਾੜ ਦੀ ਲੌਬੀ, ਉਹ ਸਾਰੀ ਅੰਬਿਕਾ ਸੋਨੀ ਦੇ ਆਲੇ ਦੁਆਲੇ ਇਕੱਠੀ ਹੋ ਜਾਏਗੀ ਤੇ ਕੈਪਟਨ ਨੂੰ ਇੱਕ ਹੋਰ ਵੱਖਰਾ ਮੁਕਾਬਲਾ ਕਰਨ ਵਾਸਤੇ ਤਿਆਰ ਰਹਿਣਾ ਪਏਗਾ, ਕਿਉਂਕਿ ਫਿਰ ਦੋ ਬਰਾਬਰ ਦੇ ਧੜੇ ਜਿਹੜੇ ਆ ਇੱਕ ਵਾਰ ਫੇਰ ਤੋਂ ਸਾਹਮਣੇ ਹੋਣਗੇ। ਜਦਕਿ ਅੱਜ ਕੈਪਟਨ ਦੇ ਬਰਾਬਰ ਦਾ ਧੜਾ ਨਹੀਂ ਹੈ ਪ੍ਰਤਾਪ ਸਿੰਘ ਬਾਜਵਾ ਦਾ। ਅੰਬਿਕਾ ਸੋਨੀ ਦੇ ਆਉਣ ਦੇ ਨਾਲ ਇਹ ਪੋਸੀਬਿਲਿਟੀ ਬਣ ਜਾਣੀ ਹੈ ਕਿ ਬਰਾਬਰ ਦਾ ਹੀ ਨਹੀਂ ਸਗੋਂ ਇੱਕ ਵੱਡਾ ਧੜਾ ਵੀ ਅੰਬਿਕਾ ਸੋਨੀ ਵੱਲ ਹੋ ਸਕਦਾ ਹੈ ਤੇ ਕੈਪਟਨ ਦੀਆਂ ਮੁੱਖ ਮੰਤਰੀ ਫੇਰ ਤੋਂ ਬਣਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਜਾਂ ਸੁਪਨੇ ਆ, ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਇੱਕ ਖਤਰੇ ਦੀ ਤਲਵਾਰ ਲਟਕ ਸਕਦੀ। ਜੀ ਤੇ ਜੇ ਅੱਗੇ ਗੱਲ ਕਰੀਏ ਕਿ ਇਸ ਸਾਰੇ ਮਾਹੌਲ ਦੇ ਵਿੱਚ ਕੈਪਟਨ ਆ ਜਾਂ ਤਾਂ ਉਹ ਨਾਰਾਜ਼ ਹੈਗੇ ਆ ਜਾਂ ਕੋਈ ਹੋਰ ਉਹ ਗੇਮ ਖੇਡ ਰਹੇ ਆ, ਉਹ ਕਿਸੇ ਵੀ ਮੀਟਿੰਗ ਦੇ ਵਿੱਚ ਜਾ ਨਹੀਂ ਰਹੇ, ਨਾ ਤੇ ਉਹ ਲੋਕ ਸਭਾ ਦੇ ਵਿੱਚ ਜਾ ਰਹੇ ਆ। ਇਸ ਦਾ ਕੀ ਹੋ ਸਕਦਾ, ਇਸ ਦੇ ਪਿੱਛੇ ਕੀ ਕਾਰਨ? ਇਹੀ ਜਿਹੜਾ ਮੈਂ ਇੱਕ ਲਫ਼ਜ਼ ਵਰਤਿਆ ਪਹਿਲੇ ਸਵਾਲ ਦੇ ਜਵਾਬ ਦੇ ਵਿੱਚ ਵੀ, ਕੈਪਟਨ ਅਮਰਿੰਦਰ ਹੋਰਾਂ ਦੀ ਪਰੇਸ਼ਾਨੀ ਦਾ ਸਬੱਬ ਬਣ ਰਹੇ ਆ ਨਵੇਂ ਹਾਲਾਤ, ਨਵੇਂ ਸਮੀਕਰਨ। ਇਹਦੇ ਕਰਕੇ ਉਹ ਪਰੇਸ਼ਾਨ ਨੇ। ਤੇ ਪਹਿਲਾਂ ਤਾਂ ਦੂਜੀ ਗੱਲ, ਉਹਨਾਂ ਦੀ ਜਿਹੜੀ ਕਾਰਜਸ਼ੈਲੀ ਉਹ ਵੀ ਇਸੇ ਕਿਸਮ ਦੀ ਹੈ ਕਿ ਉਹ ਸਾਰਾ ਕੁਝ ਸਵੈ ਕੇਂਦਰਿਤ ਹੈ। ਉਹ ਬਹੁਤਾ ਕੁਝ ਆਪਣੇ ਆਲੇ ਦੁਆਲੇ ਲਪੇਟ ਕੇ ਰੱਖਦੇ ਆ, ਪਰ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਪਾਰਟੀ ਨੇ ਉਹਨਾਂ ਜ਼ਿੰਮੇਵਾਰੀਆਂ ਨੂੰ ਉਹ ਨਿਭਾਉਂਦੇ ਨਹੀਂ। ਡਿਪਟੀ ਲੀਡਰ ਨੇ ਲੋਕ ਸਭਾ ਦੇ ਵਿੱਚ ਉੱਥੇ ਕਦੀ ਨਹੀਂ ਜਾਂਦੇ, ਜਦਕਿ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੇ ਜਿਹੜਾ ਮੌਨਸੂਨ ਸੈਸ਼ਨ ਹੋਇਆ ਪਾਰਲੀਮੈਂਟ ਦਾ, ਉਹਦੇ 'ਚ ਬਹੁਤ ਵੱਡੀ ਇੱਕ ਐਜੀਟੇਸ਼ਨ ਖੜੀ ਕਰ ਦਿੱਤੀ ਸੀ। ਕੈਪਟਨ ਹੋਰੀ ਉੱਥੋਂ ਗੈਰ ਹਾਜ਼ਰ ਸੀ। ਕੱਲ ਮੀਟਿੰਗ ਹੋਈ ਆ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੀ ਤੇ ਕੈਪਟਨ ਅਮਰਿੰਦਰ ਉਹਦੇ 'ਚੋਂ ਵੀ ਗਾਇਬ ਰਹੇ, ਜਦਕਿ ਜਿਸ ਕਿਸਮ ਦੀ ਸਥਿਤੀ ਹੈ ਇਸ ਵੇਲੇ ਉਹਦੇ 'ਚ ਕੈਪਟਨ ਅਮਰਿੰਦਰ ਦਾ ਉੱਥੇ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਸੀ। ਜਦੋਂ ਗੱਲ ਪੁੱਛੀ ਗਈ ਤੁਸੀਂ ਗਏ ਨਹੀਂ ਤੇ ਉਹਨਾਂ ਦਾ ਜਵਾਬ ਸੀ ਕਿ ਮੈਨੂੰ ਤਾਂ ਕੋਈ ਸੂਚਨਾ ਹੀ ਨਹੀਂ, ਮੈਨੂੰ ਤਾਂ ਮੀਡੀਆ ਤੋਂ ਪਤਾ ਲੱਗਾ। ਜੇ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਕੈਪਟਨ ਅਮਰਿੰਦਰ ਨੂੰ ਸੂਚਨਾ ਨਹੀਂ, ਜੋ ਉਹ ਕਹਿੰਦੇ ਆ, ਤਾਂ ਇਹ ਤੋਂ ਤੁਸੀਂ ਸਾਫ਼ ਤੌਰ ਤੇ ਅੰਦਾਜ਼ਾ ਲਾ ਸਕਦੇ ਹੋ ਕਿ ਕੈਪਟਨ ਦੀ ਸਥਿਤੀ ਕਿੰਨੀ ਡਾਵਾਡੋਲ ਇਸ ਵੇਲੇ ਹੋ ਗਈ ਹੈ। ਤੇ ਨਾਲ ਦੀ ਨਾਲ ਇਹ ਵੀ ਖਬਰ ਆ ਰਹੀ ਹੈ ਕਿ ਉਹਨਾਂ ਨੇ ਇੱਕ ਕਿਤਾਬ ਜਿਹੜੀ ਲਿਖੀ ਦੁਪਹਿਰ ਦੀ ਜੰਗ ਬਾਰੇ, ਉਹ ਕਿਤਾਬ ਦੀ ਰਿਲੀਜ਼ ਦੇ ਵਿੱਚ ਉਹ ਕਿਤੇ ਨਾ ਕਿਤੇ ਮਸਰੂਫ ਨੇ ਤੇ ਇਹ ਵੀ ਕਿਹਾ ਜਾ ਰਿਹਾ ਸੋਨੀਆ ਗਾਂਧੀ ਨੂੰ ਵੀ ਬੁਲਾਉਣ ਦੀ ਕੋਸ਼ਿਸ਼ ਹੈ। ਪਰ ਜੇ ਉਹਨਾਂ ਨੇ ਕਾਂਗਰਸ ਵਰਕਿੰਗ ਕਮੇਟੀ ਦੀਆਂ ਮੀਟਿੰਗਾਂ 'ਚ ਨਹੀਂ ਜਾਣਾ, ਲੋਕ ਸਭਾ ਦੇ ਵਿੱਚ ਨਹੀਂ ਜਾਣਾ, ਫਿਰ ਕੀ ਸੋਨੀਆ ਗਾਂਧੀ ਇੰਨੀ ਤਵੱਜੋ ਉਹਨਾਂ ਨੂੰ ਦੇਣਗੇ? ਇਹ ਆਪਣੇ ਆਪ 'ਚ ਸਵਾਲ ਹੈ। 2-4 ਦਿਨਾਂ 'ਚ ਸਾਰੀਆਂ ਗੱਲਾਂ ਸਾਡੇ ਸਾਹਮਣੇ ਹੋਣਗੀਆਂ। ਪਰ ਕੈਪਟਨ ਅਮਰਿੰਦਰ ਦਾ ਜਿਹੜੀ ਪਾਰਟੀ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਲਾਈਆਂ, ਉਹਨਾਂ ਜ਼ਿੰਮੇਵਾਰੀਆਂ ਤੋਂ ਭੱਜਣਾ ਜਿਹੜਾ ਆ ਉਹ ਇਹ ਦਰਸਾਉਂਦਾ ਹੈ ਕਿ ਉਹ ਅੰਦਰੋਂ ਬਹੁਤ ਸਾਰਾ ਕੁਝ ਜਿਹੜਾ ਆ ਟੁੱਟ ਚੁੱਕੇ ਆ। ਤੇ ਉਸ ਟੁੱਟ ਭੱਜ ਦੇ ਦੌਰਾਨ ਉਹਨਾਂ ਨੂੰ ਅੱਜ ਦੀ ਤਰੀਕ ਦੇ ਵਿੱਚ ਸਮਝ ਨਹੀਂ ਆ ਰਹੀ ਕਿ ਅਸਲ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਉਹਨਾਂ ਦਾ ਕਿਸ ਕਿਸਮ ਦਾ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਬਣਨ ਵਾਲਾ ਹੈ। ਸੋ ਇਸ ਸਾਰੀ ਸ਼ਸ਼ੋ ਪੰਜ ਦੇ ਵਿੱਚ ਇਸ ਵੇਲੇ ਕੈਪਟਨ ਅਮਰਿੰਦਰ ਇੱਕ ਦੁਬਿਧਾ ਨੂੰ ਹੰਢਾ ਰਹੇ ਹੈ। ਇਹ ਦੁਬਿਧਾ ਉਹਨਾਂ ਨੂੰ ਕਿਸ ਪਾਸੇ ਲੈ ਕੇ ਜਾਏਗੀ, ਇਹ ਜਾਂ ਉਹਨਾਂ ਨੂੰ ਪਤਾ ਹੈ ਜਾਂ ਫਿਰ ਭਵਿੱਖ ਦੇ ਗਰਭ ਦੇ ਵਿੱਚ ਹੈ। ਜੀ ਬਿਲਕੁਲ। ਤੇ ਅੱਗੇ ਆਪਾਂ ਹੋਰ ਅਗਲੀ ਪਾਰਟੀ ਦੀ ਗੱਲ ਕਰ ਲੈਂਦੇ ਹਾਂ। ਜਿਵੇਂ ਬੀਜੇਪੀ ਦਾ ਜਿਹੜਾ ਪ੍ਰਧਾਨਗੀ ਦਾ ਸੰਕਟ ਆ ਪੰਜਾਬ ਦੇ ਵਿੱਚ, ਉਹ ਵੀ ਬੜੇ ਜ਼ੋਰਾਂ ਤੇ ਆ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਕਿ ਕੁਛ ਕੁ ਜਿਹੜੀਆਂ ਘਟਨਾਵਾਂ ਪਿੱਛੇ ਹੋਈਆਂ ਆ, ਉਸ ਤੋਂ ਬਾਅਦ ਜਿਹੜਾ ਪ੍ਰਧਾਨ ਬਦਲਣ ਦੀਆਂ ਗੱਲਾਂ ਹੋ ਰਹੀਆਂ, ਤੇ ਉਸ ਦੇ ਵਿੱਚ ਵੀ ਬੜੇ ਨਾਂ ਆ ਰਹੇ ਜੀ ਪੰਜਾਬ ਦੇ ਵਿੱਚ ਨਵੇਂ ਪ੍ਰਧਾਨ ਲਈ। ਦੇਖੋ, ਕਮਲ ਸ਼ਰਮਾ ਇਸ ਵੇਲੇ ਮੌਜੂਦਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ, ਤੇ ਉਹਨਾਂ ਦੇ ਨੇੜਲੇ ਕੁਝ ਲੋਕ ਡਰੱਗ ਪੈਡਲਰ ਦੇ ਤੌਰ ਤੇ ਸਾਹਮਣੇ ਆਏ ਹੈ, ਉਹਨਾਂ ਤੇ ਕੇਸ ਵੀ ਦਰਜ ਹੋ ਗਏ। ਉਸ ਤੋਂ ਬਾਅਦ ਜਿਹੜੀ ਕਮਲ ਸ਼ਰਮਾ ਦੀ ਐਜ਼ ਏ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੀ ਇੱਕ ਕਹਿ ਲਓ ਵੀ ਉਹਨਾਂ ਦੀ ਦਿੱਖ ਸੀ ਜਾਂ ਉਹਨਾਂ ਦਾ ਅਕਸ ਸੀ, ਉਹ ਧੁੰਦਲਾ ਹੋਇਆ। ਸੋ ਪ੍ਰੈਜ਼ੀਡੈਂਟ ਦੇ ਤੌਰ ਤੇ ਉਹਨਾਂ ਨੂੰ ਐਕਸਟੈਂਸ਼ਨ ਮਿਲਣੀ ਹੁਣ ਬਹੁਤ ਮੁਸ਼ਕਿਲ ਲੱਗਦੀ ਹੈ। ਇਸ ਕਰਕੇ ਕੁਝ ਨਾਂ ਹੋਰ ਉੱਭਰਨ ਲੱਗ ਪਏ। ਨਵਜੋਤ ਸਿੰਘ ਸਿੱਧੂ ਦਾ ਅਸੀਂ ਜ਼ਿਕਰ ਕੀਤਾ ਪਿਛਲੇ ਸਮੇਂ ਦੇ ਵਿੱਚ, ਉਹ ਇੱਕ ਹਾਲਤ ਦੇ ਵਿੱਚ ਹੀ ਪੰਜਾਬ ਦੇ ਬੀਜੇਪੀ ਦੇ ਪ੍ਰੈਜ਼ੀਡੈਂਟ ਬਣ ਸਕਦੇ ਹੈ ਜੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰੇ, ਤਾਂ ਫਿਰ ਬਾਦਲਾਂ ਦਾ ਮੁਕਾਬਲਾ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਤੋਂ ਬੈਟਰ ਕੋਈ ਵਿਅਕਤੀ ਨਹੀਂ ਹੈ। ਇਸ ਕਰਕੇ ਇੱਕੋ ਹਾਲਤ ਦੇ ਵਿੱਚ ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਜਾ ਸਕਦਾ। ਪਰ ਜੇ ਬੀਜੇਪੀ ਨੇ ਅਕਾਲੀਆਂ ਨਾਲ ਰਲ ਕੇ ਚੋਣ ਲੜਨੀ 2017 ਦੀ,
ਫਿਰ 2-4 ਨਾਂ ਹੋਰ ਉੱਭਰ ਰਹੇ ਆ। ਇੱਕ ਸਾਬਕਾ ਪ੍ਰਧਾਨ ਅਵਿਨਾਸ਼ ਰਾਏ ਖੰਨੇ ਦਾ ਨਾਂ ਉੱਭਰ ਰਿਹਾ, ਕਸ਼ਮੀ ਸ਼ਰਮਾ ਦਾ ਨਾਂ ਉੱਭਰ ਰਿਹਾ, ਇੱਕ ਤਰਨ ਚੁੱਘ ਦਾ ਨਾਂ ਉੱਭਰ ਰਿਹਾ। ਜੋ ਜਾਣਕਾਰੀ ਸਾਡੇ ਕੋਲ ਆ ਉਹਦੇ ਮੁਤਾਬਕ ਤਰਨ ਚੁੱਘ ਜਿਹੜੇ ਹੈ ਉਹ ਸ਼ਾਇਦ ਪੰਜਾਬ ਬੀਜੇਪੀ ਦੀ ਪ੍ਰੈਜ਼ੀਡੈਂਟ ਬਣਾਏ ਜਾ ਸਕਦੇ ਜੇ ਬੀਜੇਪੀ ਨੇ ਅਕਾਲੀ ਦਲ ਨਾਲ ਰਲ ਕੇ ਚੋਣ ਲੜਨੀ ਹੈ। ਉਂਝ ਇਹ ਹੈ ਵੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਓਵਰਆਲ ਇਕੱਲੇ ਤੌਰ ਦੇ ਉੱਤੇ ਕੋਈ ਬਹੁਤ ਵੱਡੀ ਫੈਲੋਸ਼ਿਪ ਨਹੀਂ ਹੈ। ਭਾਵੇਂ ਦਾਅਵੇ ਜਿੰਨੇ ਮਰਜ਼ੀ ਭਾਰਤੀ ਜਨਤਾ ਪਾਰਟੀ ਕਰੀ ਜਾਏ ਕਿ ਅਸੀਂ 23 ਲੱਖ ਮੈਂਬਰ ਬਣਾ ਲਏ ਹੈ, ਪਰ ਬੀਜੇਪੀ ਪੰਜਾਬ ਦੇ ਵਿੱਚ ਇਕੱਲੇ ਤੌਰ ਦੇ ਉੱਤੇ ਇਸ ਤਰ੍ਹਾਂ ਦੀ ਸਥਿਤੀ ਨਹੀਂ ਹੈ ਕਿ ਉਹ ਕੋਈ ਬਹੁਤ ਵੱਡਾ ਜਿਹੜਾ 2017 ਦੀਆਂ ਚੋਣਾਂ ਦੇ ਵਿੱਚ ਫੇਰ ਬਦਲ ਕਰਨ ਦੀ ਸੰਭਾਵਨਾ ਜਿਹੜੀ ਉਹਨਾਂ ਦੇ ਕੋਲ ਹੈ। ਇੱਦਾਂ ਦੀ ਕੋਈ ਵੀ ਗੱਲ ਨਹੀਂ ਹੈ। ਹਾਂ, ਕਿਸੇ ਹੋਰ ਸਮੀਕਰਨ ਦੇ ਵਿੱਚ ਕੱਲ ਨੂੰ ਕਾਂਗਰਸ ਪਾਰਟੀ ਦੀ ਟੁੱਟ ਭੱਜ ਜਾਂ ਕੈਪਟਨ ਅਮਰਿੰਦਰ ਦਾ ਜਿਹੜਾ ਸਾਰਾ ਮਸਲਾ ਉਹ ਕੇਸ ਕਰਵਟ ਬੈਠਦਾ, ਉਹ ਚੀਜ਼ਾਂ ਜਿਹੜੀਆਂ ਜ਼ਰੂਰ ਕਿਤੇ ਨਾ ਕਿਤੇ ਧਿਆਨ 'ਚ ਰੱਖਣੀਆਂ ਚਾਹੀਦੀਆਂ ਵੀ ਕੱਲ ਨੂੰ ਬੀਜੇਪੀ ਤੇ ਕੈਪਟਨ ਅਮਰਿੰਦਰ ਨੂੰ ਜੇ ਉੱਧਰ ਨਹੀਂ ਉਹਨਾਂ ਦੇ ਮੁਤਾਬਕ ਜਗ੍ਹਾ ਮਿਲਦੀ ਤੇ ਉਹ ਇੱਕ ਵੱਖਰਾ ਧੜਾ ਪੰਜਾਬ 'ਚ ਬਣਾਉਣ ਵੱਲ ਤੁਰਦੇ ਆ ਤੇ ਤਾਂ ਇੱਕ ਬਿਲਕੁਲ ਨਵਾਂ ਸਮੀਕਰਨ ਸਾਡੇ ਸਾਹਮਣੇ ਹੋਏਗਾ। ਪਰ ਮੌਜੂਦਾ ਹਾਲਤ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਦੇ ਕੋਲ ਇਹ 2-4 ਆਪਸ਼ਨਸ ਹੈਗੀਆਂ, ਤਰਨ ਚੁੱਘ, ਅਵਿਨਾਸ਼ ਰਾਏ ਖੰਨਾ ਵਗੈਰਾ ਵਗੈਰਾ। ਉਹਦੇ 'ਚ ਤਰਨ ਚੁੱਘ ਦਾ ਨਾਂ ਇਸ ਵੇਲੇ ਸਭ ਤੋਂ ਉੱਪਰ ਚੱਲ ਰਿਹਾ ਜੀ। ਜੀ ਤੇ ਅੱਗੇ ਜਿਹੜੇ ਹੋਰ ਰੌਲਾ ਗੌਲਾ ਆ ਪ੍ਰਧਾਨਗੀਆਂ ਦਾ, ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਰਾਹੁਲ ਗਾਂਧੀ ਕਾਫੀ ਲੰਬੇ ਟਾਈਮ ਤੋਂ ਉਹਨਾਂ ਦੀ ਇਹ ਵੇਟ ਹੀ ਕਰ ਰਹੇ ਸੀਗੇ ਕਿ ਕਦ ਉਹਨਾਂ ਨੂੰ ਪ੍ਰਧਾਨਗੀ ਮਿਲੂਗੀ, ਪਰ ਫਿਰ ਉਹਨਾਂ ਨੂੰ ਐਤਕੀ ਜਿਹੜੀ ਆ ਉਹ ਕੁਰਸੀ ਉਹਨਾਂ ਦੀ ਖੁੱਸ ਗਈ ਹੈ ਜੀ ਪ੍ਰਧਾਨਗੀ ਦੀ। ਇਹਦੇ 'ਚ ਮੇਰੀ ਸਮਝ ਦੇ ਮੁਤਾਬਕ ਐਕਸਟੈਂਸ਼ਨ ਦੇਣੀ ਬੀਬੀ ਸੋਨੀਆ ਗਾਂਧੀ ਨੂੰ 1 ਸਾਲ ਹੋਰ ਵਾਸਤੇ ਤੇ ਰਾਹੁਲ ਗਾਂਧੀ ਨੂੰ ਮੁੱਖ ਤੌਰ ਦੇ ਉੱਤੇ ਪੂਰੀ ਜ਼ਿੰਮੇਵਾਰੀ ਆਫੀਸ਼ੀਅਲ ਤਰੀਕੇ ਦੇ ਨਾਲ ਨਾ ਦੇਣੀ, ਇਹਦੇ 2 ਕਾਰਨ ਮੈਨੂੰ ਲੱਗਦੇ ਆ। ਨੰਬਰ 1 ਕਾਰਨ ਤਾਂ ਇਹ ਵੀ ਹੈ ਵੀ ਕਾਂਗਰਸ ਪਾਰਟੀ ਦੀ ਜਿਹੜੀ ਦੇਸ਼ ਪੱਧਰੀ ਲੀਡਰਸ਼ਿਪ ਹੈ ਬੀਬੀ ਸੋਨੀਆ ਗਾਂਧੀ ਦੀ ਕਿਚਨ ਕੈਬਨਿਟ ਨੂੰ ਛੱਡ ਕੇ ਜਾਂ ਰਾਹੁਲ ਗਾਂਧੀ ਦੀ ਇੱਕ ਕਿਚਨ ਕੈਬਨਿਟ ਵੱਖਰੀ ਉਹਨੂੰ ਛੱਡ ਕੇ, ਉਹ ਜਿਹੜੀ ਲੀਡਰਸ਼ਿਪ ਆ ਉਹਦਾ ਖਾਸ ਤੌਰ ਤੇ ਬਜ਼ੁਰਗ ਲੀਡਰਸ਼ਿਪ, ਉਹਦਾ ਇੱਕ ਵੱਡਾ ਹਿੱਸਾ ਜਿਹੜਾ ਆ ਉਹ ਹਾਲੇ ਵੀ ਰਾਹੁਲ ਗਾਂਧੀ ਨੂੰ ਸਮੁੱਚੇ ਰੂਪ ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਤੇ ਰਾਹੁਲ ਗਾਂਧੀ ਨੂੰ ਅੱਜ ਜੇ ਉਹ ਕੁਰਸੀ ਦੇ ਦਿੱਤੀ ਜਾਵੇ ਜਦਕਿ ਉਹ ਐਕਟਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਉਹੀ ਕੰਮ ਕਰ ਰਹੇ ਆ, ਬਹੁਤਾ ਕੰਮ ਉਹੀ ਦੇਖਦੇ ਆ, ਬੀਬੀ ਸੋਨੀਆ ਗਾਂਧੀ ਘੱਟ ਦੇਖਦੇ ਆ। ਸਿਰਫ ਐਤਕਾਂ ਦੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਬੀਬੀ ਸੋਨੀਆ ਗਾਂਧੀ ਇੱਕ ਵੱਖਰੇ ਤੇਵਰ 'ਚ ਨਜ਼ਰ ਆਏ ਆ ਤੇ ਤੇਵਰ ਐਤਕਾਂ ਦੇ ਪਾਰਲੀਮੈਂਟ ਸੈਸ਼ਨ 'ਚ ਰਾਹੁਲ ਗਾਂਧੀ ਦੇ ਵੀ ਬੜੇ ਤਿੱਖੇ ਰਹੇ ਆ। ਇੱਕ ਬੋਡੀ ਲੈਂਗੁਏਜ, ਉਹਨਾਂ ਦੀ ਭਾਸ਼ਾ ਕਾਫੀ ਕੁਝ ਬਦਲਿਆ ਦੇਖਿਆ 2 ਮਹੀਨੇ ਦੇ ਚਿੰਤਨ ਮੰਨਣ ਤੋਂ ਬਾਅਦ ਜਦੋਂ ਵਾਪਸ ਆਏ ਕਾਫੀ ਬਦਲੇ ਆ। ਪਰ ਸੀਨੀਅਰ ਲੀਡਰਸ਼ਿਪ ਦੇ ਇੱਕ ਵੱਡੇ ਹਿੱਸੇ ਦਾ ਹਾਲੇ ਰਾਹੁਲ ਗਾਂਧੀ ਨੂੰ ਸਮੁੱਚਤਾ ਦੇ ਰੂਪ ਦੇ ਵਿੱਚ ਪ੍ਰਵਾਨ ਨਾ ਕਰਦਾ ਇੱਕ ਕਾਰਨ ਹੈ। ਦੂਜਾ ਜਿਹੜਾ ਟੈਕਨੀਕਲ ਕਾਰਨ ਜਿਹੜਾ ਮੈਨੂੰ ਦਿਖਾਈ ਦੇ ਰਿਹਾ ਉਹ ਇਹ ਹੈ ਵੀ ਬਿਹਾਰ ਦੀਆਂ ਚੋਣਾਂ ਸਾਹਮਣੇ ਆ, ਉਸ ਤੋਂ ਬਾਅਦ ਪੰਜਾਬ ਦੀਆਂ ਚੋਣਾਂ ਆ, ਕੁਝ ਹੋਰ ਸੂਬਿਆਂ ਦੇ ਵਿੱਚ ਵੀ ਚੋਣਾਂ ਦਾ ਮਾਹੌਲ ਬਣਨਾ ਹੈ। ਸ਼ਾਇਦ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਇਹ ਸਮਝਦੀ ਹੈ ਕਿ ਜੇ ਇਹਨਾਂ ਚੋਣਾਂ 'ਚ ਕਾਂਗਰਸ ਦੀ ਕਾਰਗੁਜ਼ਾਰੀ ਬਿਹਤਰ ਨਾ ਰਹੀ ਤੇ ਜੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਇਆ ਜਾਵੇ ਤੇ ਕਾਂਗਰਸ ਦੀ ਇਹਨਾਂ ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ 'ਚ ਕਾਰਗੁਜ਼ਾਰੀ ਬਿਹਤਰ ਨਾ ਹੋਵੇ ਤਾਂ ਰਾਹੁਲ ਗਾਂਧੀ ਦੀ ਇਨਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਦਾ ਭੋਗ ਪੈ ਜਾਏਗਾ ਤੇ ਰਾਹੁਲ ਗਾਂਧੀ ਤੇ ਜਿਹੜਾ ਜਾਂ ਉਹਨਾਂ ਦੀ ਯੋਗਤਾ ਤੇ ਜਿਹੜਾ ਵਿਸ਼ਵਾਸ ਉਹਨੂੰ ਪ੍ਰਧਾਨ ਬਣਾ ਕੇ ਪ੍ਰਗਟ ਕੀਤਾ ਜਾਣਾ, ਉਹ ਵਿਸ਼ਵਾਸ ਡਗਮਗਾ ਜਾਏਗਾ ਜੇ ਬਿਹਾਰ ਜਾਂ ਪੰਜਾਬ ਦੇ ਵਿੱਚ ਨਤੀਜੇ ਜਿਹੜੇ ਆ ਉਹ ਕਾਂਗਰਸ ਪਾਰਟੀ ਦੇ ਖਿਲਾਫ ਆਉਂਦੇ ਆ। ਜੇ ਉਹ ਨਤੀਜੇ ਉਹਨਾਂ ਦੇ ਹੱਕ 'ਚ ਆ ਜਾਂਦੇ ਆ ਤੇ ਫਿਰ ਸਥਿਤੀ ਸਾਫ਼ ਹੈ, ਫਿਰ 1.5 ਸਾਲ ਬਾਅਦ ਰਾਹੁਲ ਗਾਂਧੀ ਨੂੰ ਫੁੱਲ ਫਲੈਜ ਪ੍ਰੈਜ਼ੀਡੈਂਟ ਬਣਾਉਣ ਦੀ ਤਿਆਰੀ ਰਹੇਗੀ। ਇਹ 2 ਕਾਰਨ ਬਹੁਤ ਮਹੱਤਵਪੂਰਨ ਨਜ਼ਰ ਆਉਂਦੇ ਆ ਜਿਹਦੇ ਕਰਕੇ ਸੋਨੀਆ ਗਾਂਧੀ ਨੂੰ ਵੀ ਐਕਸਟੈਂਸ਼ਨ ਜਿਹੜੀ ਹੈ 1 ਸਾਲ ਹੋਰ ਦਿੱਤੀ ਗਈ ਹੈ ਜੀ। ਤੇ ਅੱਗੇ ਚਲੀਏ ਜੀ, ਆਮ ਆਦਮੀ ਪਾਰਟੀ ਦੇ ਵਿੱਚ ਵੀ ਸਭ ਕੁਝ ਅੱਛਾ ਨਹੀਂ ਹੈਗਾ, ਉਸ ਵਿੱਚ ਵੀ ਬੜਾ ਕੁਝ ਚੱਲ ਰਿਹਾ ਆ ਤੇ ਇਸ ਨੂੰ ਲੈ ਕੇ ਹੀ ਸੁਖਬੀਰ ਬਾਦਲ ਬੜੇ ਖੁਸ਼ ਆ ਤੇ ਉਹਨਾਂ ਨੇ ਬੜੀ ਬਿਆਨਬਾਜ਼ੀ ਕੀਤੀ ਆ ਕਿ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ। ਦੇਖੋ, ਆਮ ਆਦਮੀ ਪਾਰਟੀ ਦਾ ਆਧਾਰ ਹੈ ਜਾਂ ਨਹੀਂ ਹੈ, ਇਹ ਸਿਆਸੀ ਤੌਰ ਦੇ ਉੱਤੇ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ, ਵਿਰੋਧੀ ਪਾਰਟੀਆਂ ਇੱਕ ਦੂਜੇ ਦੀਆਂ, ਉਹਨਾਂ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਹੁੰਦੀ ਹੈ। ਮੈਨੂੰ ਲੱਗਦਾ ਕਿ ਕਿਸੇ ਤੇ ਟੇਕ ਰੱਖਣੀ, ਕਿਸੇ ਦੀ ਨਾਕਾਮੀ ਤੇ ਟੇਕ ਰੱਖਣੀ, ਇਹ ਨੈਗੇਟਿਵ ਕਿਸਮ ਦੀ ਪੋਲੀਟਿਕਸ ਹੋਇਆ ਕਰਦੀ। ਇਸ ਵੇਲੇ ਸੁਖਬੀਰ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਟੇਕ ਆਮ ਆਦਮੀ ਪਾਰਟੀ ਤੇ ਹੈ। ਜਿੱਦਾਂ ਪਿਛਲੀਆਂ ਚੋਣਾਂ 'ਚ ਉਹਨਾਂ ਦੀ ਟੇਕ ਸਾਬਤ ਹੋ ਗਈ ਕਿ ਉਹ ਮਨਪ੍ਰੀਤ ਤੇ ਮੁਨਸਰ ਕਰਦੇ ਸੀ ਵੀ ਮਨਪ੍ਰੀਤ ਜਿੰਨੀ ਜ਼ਿਆਦਾ ਵੋਟ ਲੈ ਕੇ ਜਾਏਗਾ
ਉਹ ਅਕਾਲੀ ਦਲ ਨੂੰ ਫਾਇਦੇ 'ਚ ਕਰੇਗਾ ਤੇ ਉਹੀ ਹੋਇਆ। ਪਰ ਸ਼ਾਇਦ ਸੁਖਬੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਵੀ ਸਮੀਕਰਨ ਇਸ ਵੇਲੇ ਪੰਜਾਬ 'ਚ ਬਦਲ ਗਏ ਆ। ਜੋ ਪਿਛਲੀ ਵਾਰ ਹੋਇਆ ਐਤਕਾਂ ਵਿਧਾਨ ਸਭਾ ਚੋਣਾਂ ਦੇ ਵਿੱਚ, ਉਸ ਰੂਪ ਦੇ ਵਿੱਚ ਵੋਟਾਂ ਦੀ ਵੰਡ ਜਿਹੜੀ ਨਹੀਂ ਹੋਣੀ, ਵੰਡ ਤਾਂ ਹੋਣੀ ਬੜੀ ਤਿੱਖੇ ਰੂਪ ਦੇ ਵਿੱਚ, ਪਰ ਉਸ ਵੰਡ ਦਾ ਲਾਭ ਜਿੱਦਾਂ ਪਿਛਲੀ ਵਾਰ ਮਨਪ੍ਰੀਤ ਬਾਦਲ ਦੀ ਜਿਹੜੇ ਵੋਟ ਲੈ ਕੇ ਗਏ ਉਹਦਾ ਲਾਭ ਸਿੱਧੇ ਤੌਰ ਤੇ ਅਕਾਲੀ ਦਲ ਨੂੰ ਮਿਲਿਆ। ਅਚੇਤ ਤੌਰ ਤੇ ਮਨਪ੍ਰੀਤ ਬਾਦਲ ਆਪਣੇ ਤਾਜ ਜੀ ਨੂੰ ਜਿਤਾਉਣ 'ਚ ਵੱਡੀ ਭੂਮਿਕਾ ਨਿਭਾ ਗਏ। ਉਹ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਹੋਣਾ। ਆਮ ਆਦਮੀ ਪਾਰਟੀ ਐਤਕਾਂ ਸਗੋਂ ਕਾਂਗਰਸ ਪਾਰਟੀ ਨੂੰ ਲਾਭ 'ਚ ਲਿਆ ਸਕਦੀ ਹੈ, ਕਿਉਂਕਿ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਹੈ ਜਾਂ ਬੀਜੇਪੀ ਦੀ ਸਾਂਝੀ ਸਰਕਾਰ ਹੈ ਜਾਂ ਖੁਦ ਬਾਦਲ ਪਰਿਵਾਰ ਹੈ, ਉਹਨਾਂ ਪ੍ਰਤੀ ਜਿਹੜਾ ਲੋਕਾਂ ਦਾ ਇੱਕ ਗੁੱਸਾ ਜਿਹੜਾ ਆ ਉਹ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਤੇ ਉਹ ਗੁੱਸਾ ਬਹੁਤ ਵੱਡੇ ਪੱਧਰ ਤੇ ਹੈ। ਉਹ ਗੁੱਸਾ ਜਿਹੜਾ ਹੈ ਚੈਨਲਾਈਜ਼ ਹੋਏਗਾ ਜੇ ਆਮ ਪਾਰਟੀ ਵੱਲ ਜਾਂਦਾ ਉਸ ਰੂਪ ਦੇ ਵਿੱਚ, ਪਰ ਉਹਦਾ ਇੱਕ ਵੱਡਾ ਹਿੱਸਾ ਗੁੱਸੇ ਦਾ ਜਿਹੜਾ ਨੈਗੇਟਿਵ ਵੋਟ ਜਿਹਨੂੰ ਆਪਾਂ ਕਹਿੰਦੇ ਉਹ ਕਾਂਗਰਸ ਨੂੰ ਪੈਣ ਵਾਲਾ, ਜੇ ਕਾਂਗਰਸ ਆਪਣੀ ਜਥੇਬੰਦਕ ਪੋਜੀਸ਼ਨ ਨੂੰ ਸਾਫ਼ ਕਰ ਦੇਵੇ। ਦੂਜੀ ਗੱਲ ਜਿਹੜੀ ਆਮ ਆਦਮੀ ਪਾਰਟੀ ਦਾ ਵਿਸਥਾਰ ਜਾਂ ਆਮ ਆਦਮੀ ਪਾਰਟੀ ਦਾ ਆਧਾਰ ਦੀ ਗੱਲ ਹੈ, ਤੇ ਭਾਵੇਂ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਇਸ ਵੇਲੇ ਦਿਖਾਈ ਦੇ ਰਹੀਆਂ, ਆਮ ਆਦਮੀ ਪਾਰਟੀ ਕਾਂਗਰਸ ਨਾਲੋਂ ਵੀ ਜ਼ਿਆਦਾ ਬੁਰੀ ਹਾਲਤ ਵਿੱਚ ਹੈ ਇਸ ਵੇਲੇ। ਉਹਦੇ ਜਿਹੜੇ ਅੰਦਰੂਨੀ ਜਿਹੜੇ ਕਲੈਸ਼ਿਸ ਹੈਗੇ ਆ ਉਹਨਾਂ ਕਰਕੇ, ਤੇ ਜਿਹੜੇ ਲੋਕਾਂ ਦੇ ਉੱਤੇ ਉਮੀਦਾਂ ਰੱਖੀਆਂ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਜਿਹੜੇ ਆਪਣੇ ਆਪ ਨੂੰ ਸਾਬਤ ਕਰਨ 'ਚ ਸਫਲ ਹੋ ਗਏ ਸੀ, ਉਹਨਾਂ ਲੀਡਰਾਂ ਤੋਂ ਲੋਕਾਂ ਦਾ ਵਿਸ਼ਵਾਸ ਜਿਹੜਾ ਆ ਉਹ ਉੱਠਿਆ। ਇਸ ਕਰਕੇ ਲੋਕਾਂ ਦੇ ਮਨ 'ਚ ਖਦਸ਼ੇ ਹੈ। ਇਹ ਇੱਕ ਵੱਖਰਾ ਸਵਾਲ ਤੇ ਵੱਖਰੇ ਤੌਰ ਤੇ ਡਿਬੇਟ ਹੋ ਸਕਦੀ ਹੈ ਵੀ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਿਸ ਸੂਰਤ ਹਾਲ ਵਿੱਚ ਹੈ। ਇਸੇ ਕਰਕੇ ਜਦੋਂ ਭਗਵੰਤ ਮਾਨ ਦਾ ਤੇ ਡਾਕਟਰ ਧਰਮਵੀਰ ਗਾਂਧੀ ਦਾ ਇੱਕ ਆਡੀਓ ਕਲਿੱਪ ਜਿਹੜਾ ਆ ਸਾਡੇ ਸਾਹਮਣੇ ਆਉਂਦਾ ਹੈ ਤਾਂ ਉਹਦੇ ਤੋਂ ਬਹੁਤ ਸਾਰੇ ਸਵਾਲ ਉੱਠਦੇ ਹੈ ਤੇ ਉਹ ਕਲੈਸ਼ ਹੋਰ ਜ਼ਿਆਦਾ ਵੱਧਦਾ ਵੀ ਦਿਖਾਈ ਦੇ ਰਿਹਾ, ਕਿਉਂਕਿ ਜਿਹੜੀ ਲੀਡਰਸ਼ਿਪ ਹੈ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਵਗੈਰਾ, ਉਹ ਪੂਰੀ ਤਰ੍ਹਾਂ ਭਗਵੰਤ ਮਾਨ ਦੀ ਪਿੱਠ ਦੇ ਉੱਤੇ ਆ ਗਏ ਹੈ ਤੇ ਭਗਵੰਤ ਮਾਨ ਨੇ ਵੀ ਆਪਣੇ ਆਪ ਨੂੰ ਇਹਨਾਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਹੈ। ਆਡੀਓ ਕਲਿੱਪ ਤਾਂ 6 ਮਹੀਨੇ ਪੁਰਾਣੀ ਹੈ। ਉਹਨਾਂ ਨੇ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਉਹਨਾਂ ਦੀ ਆਸਥਾ ਪੂਰੀ ਤਰ੍ਹਾਂ ਅਰਵਿੰਦ ਕੇਜਰੀਵਾਲ ਦੇ ਵਿੱਚ। ਇਹੀ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਟੀਮ ਚਾਹੁੰਦੀ ਹੈ ਵੀ ਜੋ ਅਸੀਂ ਕਹੀਏ ਸਾਡੇ ਦਰਬਾਰ ਦੇ ਵਿੱਚ ਉੱਥੇ ਜੀ ਹਜ਼ੂਰੀਏ ਸਾਨੂੰ ਚਾਹੀਦੇ ਹੈ, ਤੇ ਭਗਵੰਤ ਮਾਨ ਜੀ ਹਜ਼ੂਰੀਏ ਬਣ ਚੁੱਕੇ ਆ। ਮੈਂ ਇਹ ਨਹੀਂ ਕਹਿੰਦਾ ਕਿ ਡਾਕਟਰ ਗਾਂਧੀ ਜਾਂ ਜਿਹੜੇ ਬਾਕੀ ਲੋਕ ਆ ਉਹਨਾਂ ਦਾ ਐਟੀਟਿਊਡ ਜਿਹੜਾ ਆ ਉਹ ਪਾਰਟੀ ਪ੍ਰਤੀ ਜਦੋਂ ਉਹ ਜਨਤਕ ਮੰਚਾਂ ਦੇ ਉੱਤੇ ਗੱਲ ਕਰਦੇ ਆ ਉਹ ਦਰੁਸਤ ਹੈ। ਮੈਂ ਕਹਿੰਦਾ ਕਿ ਜੇ ਤੁਸੀਂ ਪਾਰਟੀ ਦੇ ਅੰਦਰ ਹੋ ਤਾਂ ਪਾਰਟੀ ਦੇ ਪਲੇਟਫਾਰਮ ਤੇ ਤੁਹਾਨੂੰ ਗੱਲ ਕਰਨੀ ਚਾਹੀਦੀ ਹੈ। ਪਰ ਇਹ ਸਾਰਾ ਜੀ ਐਪੀਸੋਡ ਵਾਪਰਿਆ ਜੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ ਤੋਂ ਲੈ ਕੇ ਡਾਕਟਰ ਗਾਂਧੀ ਤੱਕ, ਡਾਕਟਰ ਦਲਜੀਤ ਸਿੰਘ ਤੱਕ, ਇਹ ਐਪੀਸੋਡ ਇਸ ਕਰਕੇ ਵਾਪਰਿਆ ਕਿਉਂਕਿ ਜਿਹੜੀ ਇੱਕ ਥੱਲੋਂ ਲੈ ਕੇ ਉੱਪਰ ਤੱਕ ਇੱਕ ਜਮਹੂਰੀਅਤ ਹੁੰਦੀ ਹੈ ਕਿਸੇ ਪਾਰਟੀ, ਜਿਹੜੀ ਕਿਸੇ ਵੀ ਪਾਰਟੀ ਦੀ ਜਾਨ ਹੁੰਦੀ ਹੈ, ਉਹ ਜਮਹੂਰੀਅਤ ਲੀਰੋ ਲੀਰ ਹੋ ਚੁੱਕੀ ਹੈ। ਕਿਸੇ ਕਿਸਮ ਦੀ ਡੈਮੋਕ੍ਰੇਸੀ ਇਸ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਨਹੀਂ ਹੈ, ਜਿਸ ਕਰਕੇ ਦਿੱਕਤਾਂ ਪੈਦਾ ਹੋ ਰਹੀਆਂ। ਇਸੇ ਕਰਕੇ ਡਾਕਟਰ ਗਾਂਧੀ ਨੇ ਹੁਣ ਇਹ ਵੀ ਕਿਹਾ ਕਿ ਇਹਦੀ ਜਾਂਚ ਵੀ ਹੋਣੀ ਚਾਹੀਦੀ ਆਡੀਓ ਕਲਿੱਪ ਦੀ। ਤੇ ਦੂਜੀ ਗੱਲ ਉਹਨਾਂ ਨੇ ਇੱਕ ਹੋਰ ਬਹੁਤ ਵੱਡੀ ਗੱਲ ਕਹੀ ਹੈ ਡਾਕਟਰ ਗਾਂਧੀ ਨੇ ਵੀ ਜਿਹੜੇ ਭਗਵੰਤ ਮਾਨ ਹੈ ਉਹ ਚੰਗੇ ਤੇ ਜਿਹੜੇ ਲੋਕਾਂ ਦੇ ਹੱਕਾਂ ਹਿੱਤਾਂ ਨਾਲ ਪ੍ਰਦਾਏ ਲੀਡਰ ਹੈ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਕਰਕੇ ਆਪਣੀ ਅੱਖਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਸੁਪਨਾ ਸਜੋ ਕੇ ਬੈਠੇ ਆ। ਤੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਇਹ ਗੱਲਾਂ ਜੇ ਸਾਡੀਆਂ ਪੁਰਾਣੀਆਂ ਰਿਕਾਰਡਿੰਗਸ ਤੁਸੀਂ ਕਢਾ ਕੇ ਸੁਣੋ, ਸਾਡੇ ਸਰੋਤੇ ਸਾਨੂੰ ਲਗਾਤਾਰ ਸੁਣਦੇ ਆ। ਅਸੀਂ ਜਿਸ ਦਿਨ ਆਮ ਆਦਮੀ ਪਾਰਟੀ ਪੈਦਾ ਹੁੰਦੀ ਹੈ ਉਸ ਦਿਨ ਤੋਂ ਜਿਹੜੇ ਖਦਸ਼ੇ ਇਸ ਪਾਰਟੀ ਦੇ ਪ੍ਰਤੀ ਜਿਹੜੇ ਸੀਗੇ ਅਸੀਂ ਆਪਣੇ ਸਰੋਤਿਆਂ ਨਾਲ ਸਾਂਝੇ ਕਰ ਚੁੱਕੇ ਹਾਂ, ਜਿਹੜੇ ਅੱਖਰ ਜਿਹੜੇ ਆ ਉਹ ਪ੍ਰਮਾਣਿਤ ਹੋ ਰਹੇ ਆ। ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਦਾ ਇਸ ਕਿਸਮ ਦਾ ਸਮਾਂ ਹੈ ਜੇ ਆਪਣੇ ਆਪ ਨੂੰ ਰੀਆਰਗਨਾਈਜ਼ ਕਰੇ ਆਮ ਆਦਮੀ ਪਾਰਟੀ ਤੇ ਕੁਝ ਸਾਫ਼ ਗੋਈ ਦੇ ਨਾਲ ਜਿਹੜੀਆਂ ਆਪਣੀਆਂ ਗਲਤੀਆਂ ਉਹ ਸਵੀਕਾਰ ਕਰੇ। ਜਿੱਦਾਂ ਇੱਕ ਗਲਤੀ ਉਹਨਾਂ ਨੇ ਸਵੀਕਾਰ ਕੀਤੀ 49 ਦਿਨ ਦੀ ਸਰਕਾਰ ਜਿਹੜੀ ਦਿੱਲੀ ਚਲਾਈ ਸੀ, ਰਿਜ਼ਾਈਨ ਕੀਤਾ ਸੀ, ਇਸ ਗਲਤੀ ਨੂੰ ਪ੍ਰਵਾਨ ਕੀਤਾ ਬਾਅਦ ਵਿੱਚ ਨਵੀਂ ਸਰਕਾਰ ਜਦੋਂ ਬਣੀ ਹੈ ਅਰਵਿੰਦ ਕੇਜਰੀਵਾਲ ਨੇ ਕਿਹਾ ਵੀ ਸਾਡੀ ਉਹ ਗਲਤੀ ਸੀ। ਪੰਜਾਬ ਦੇ ਵਿੱਚ ਵੀ ਤੇ ਆਮ ਆਦਮੀ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਜਿਹੜੀਆਂ ਹਿਸਟੋਰੀਕਲ ਬਲੰਡਰ ਕੀਤੇ ਹੈ ਇਸ ਪਾਰਟੀ ਦੀ ਲੀਡਰਸ਼ਿਪ ਨੇ, ਉਹਨਾਂ ਨੂੰ ਪ੍ਰਵਾਨ ਕਰਕੇ ਇੱਕ ਨਵੇਂ ਸਿਰਿਓਂ ਤੋਂ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਸਥਾਪਿਤ ਕਰਨ ਦੀ ਜੇ ਕੋਸ਼ਿਸ਼ ਇਹ ਪਾਰਟੀ ਕਰਦੀ ਹੈ ਤਾਂ ਹਾਲੇ ਵੀ ਲੋਕਾਂ ਦੇ ਵਿੱਚ ਇਸ ਗੱਲ ਦਾ ਕਿਤੇ ਨਾ ਕਿਤੇ ਯਕੀਨ ਬਣ ਸਕਦਾ ਹੈ ਕਿ ਪੰਜਾਬ 'ਚ ਅਕਾਲੀ ਬੀਜੇਪੀ ਤੇ ਕਾਂਗਰਸ ਦੇ ਮੁਕਾਬਲੇ ਇੱਕ ਜੇ ਬਦਲ ਹੋ ਸਕਦਾ ਤੇ ਪਾਰਟੀ ਹੋ ਸਕਦੀ ਹੈ। ਪਰ ਆਪਣੇ ਜਿਹੜੇ ਇਹ ਸੰਦੇਹ ਆ ਜਾਂ ਸ਼ੱਕ ਹੈ ਜਾਂ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਆ ਉਹਨਾਂ ਨੂੰ ਪ੍ਰਵਾਨ ਕਰਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਸਾਫ਼ ਗੋਈ ਨਾਲ ਅੱਗੇ ਆਉਣ ਦੀ ਜ਼ਰੂਰਤ ਹੈ। ਜੀ ਜ਼ਰੂਰ। ਤੇ ਅੱਗੇ ਆਪਾਂ ਜੇ ਇੱਕ ਛੀਨਾ ਮਰਡਰ ਕੇਸ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਜਿਹੜੇ ਕਈ ਆਫਿਸਰ ਆ ਉਹਨਾਂ ਦੀਆਂ ਤਬਦੀਲੀਆਂ ਹੋ ਰਹੀਆਂ।
ਦੇਖੋ, ਉੱਥੇ ਮਹਾਰਾਸ਼ਟਰ ਦੀ ਸਰਕਾਰ ਜਿਹੜੀ BJP ਤੇ ਸ਼ਿਵ ਸੈਨਾ ਦੀ ਸਾਂਝੀ ਸਰਕਾਰ ਹੈ। ਹੁਣ ਜਿਹੜਾ ਸ਼ੀਨਾ ਮਰਡਰ ਕੇਸ ਹੈ ਉਹ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ ਹੈ ਤੇ ਇੱਕ ਫਿਲਮੀ ਜਾਂ ਪੂਰੇ ਦਾ ਪੂਰਾ ਐਪੀਸੋਡ ਹੈ ਇਹ, ਜਿੱਦਾਂ ਫਿਲਮਾਂ ਦੀ ਕਹਾਣੀ ਹੁੰਦੀ ਹੈ। ਤੇ ਸਾਨੂੰ ਬੜਾ ਇਸ ਗੱਲ ਦਾ ਕਹਿ ਲਓ ਵੀ ਦੁੱਖ ਵੀ ਹੈ ਕਿ ਭਾਰਤੀ ਸਮਾਜ ਖਾਸ ਤੌਰ ਤੇ ਜਿਹੜਾ ਉੱਚ ਵਰਗ, ਜਿਹਨੂੰ ਅਸੀਂ ਸੋ ਕਾਰਡ ਖੁਸ਼ਹਾਲ ਵਰਗ ਕਹਿੰਦੇ ਆ, ਜਾਂ ਤੁਸੀਂ ਕਹਿ ਸਕਦੇ ਹੋ ਕਿ ਹਾਇਰ ਇਨਕਮ ਵਾਲੇ ਜਿਹੜੇ ਲੋਕ ਹੈ, ਉਹ ਪਰਿਵਾਰ ਜਿਹੜੇ ਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨੈਤਿਕਤਾ ਦਾ ਕਿੰਨੀ ਬੁਰੀ ਤਰ੍ਹਾਂ ਪਤਨ ਹੋ ਗਿਆ। ਇਹ ਜਿਹੜੀ ਘਟਨਾ ਆ ਸ਼ੀਨਾ ਮਰਡਰ ਕੇਸ ਵਾਲੀ, ਇਹ ਘਟਨਾ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਸਾਡੇ ਨੈਤਿਕ ਕਦਰਾਂ ਕੀਮਤਾਂ ਦਾ ਖਾਸ ਤੌਰ ਤੇ ਹਾਈ ਸੁਸਾਇਟੀ ਦੇ ਵਿੱਚ ਕਿੱਦਾਂ ਕਾਣ ਹੋ ਰਿਹਾ। ਦੂਜੀ ਗੱਲ ਇਹ ਦੀ ਜਾਂਚ ਨਾਲ ਜੁੜੀ ਹੋਈ ਹੈ। ਜਾਂਚ ਜਿਹੜੇ ਪੁਲਿਸ ਕਮਿਸ਼ਨਰ ਦੀ ਅਗਵਾਈ ਦੇ ਵਿੱਚ ਕੀਤੀ ਜਾ ਰਹੀ ਸੀ, ਬੰਬੇ ਦੇ ਜਿਹੜੇ ਪੁਲਿਸ ਕਮਿਸ਼ਨਰ ਹੈਗੇ ਆ ਮਾਰੀਆ, ਉਹਨਾਂ ਨੂੰ ਬਕਾਇਦਾ ਮਹਾਰਾਸ਼ਟਰ ਸਰਕਾਰ ਨੇ ਰਾਕੇਸ਼ ਮਾਰੀਆ ਨੂੰ ਮੁੰਬਈ ਪੁਲਿਸ ਦੇ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ। ਪ੍ਰਮੋਸ਼ਨ ਦੇ ਬਹਾਨੇ ਨਾਲ ਉਹਨਾਂ ਨੂੰ ਪ੍ਰਮੋਸ਼ਨ ਦਿੱਤੀ ਗਈ, ਹੋਮਗਾਰਡ DG ਬਣਾਇਆ ਗਿਆ ਤੇ ਉਹਨਾਂ ਦੀ ਥਾਂ ਤੇ ਜਾਵੇਦ ਜਿਹੜੇ ਆ ਉਹਨਾਂ ਨੂੰ ਲਿਆਂਦਾ ਗਿਆ ਮੁੰਬਈ ਪੁਲਿਸ ਦੇ ਕਮਿਸ਼ਨਰ ਦੇ ਤੌਰ ਦੇ ਉੱਤੇ। ਅੱਛਾ, ਕਿਉਂ ਹਟਾਇਆ ਗਿਆ? ਉੱਚ ਮਹਾਰਾਸ਼ਟਰ ਸਰਕਾਰ ਦਾ ਦਬਾਅ ਕੰਮ ਕਰਦਾ। ਉਹ ਕਿਉਂ ਕਰਦਾ? ਤੇ ਇੱਕ ਪਤਾ ਲੱਗਾ ਕਿ ਇਹ ਜਿਹੜੀ ਜਾਂਚ ਸੀ ਸ਼ੀਨਾ ਮਰਡਰ ਕੇਸ ਦੀ, ਇਹ ਜਾਂਚ ਜਾਂ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਇੱਕ ਵੱਡੇ ਬਿਜ਼ਨਸਮੈਨ ਤੱਕ ਪਹੁੰਚ ਗਈ ਸੀ। ਉਹ ਵੱਡੇ ਬਿਜ਼ਨਸਮੈਨ ਤੱਕ ਜਿਹੜੀ ਜਾਂਚ ਜਾਂ ਇਨਵੈਸਟੀਗੇਸ਼ਨ ਪਹੁੰਚੀ, ਉਹਨੇ ਹਫੜਾ ਦਫੜੀ ਪੈਦਾ ਕਰ ਦਿੱਤੀ ਤੇ ਸਰਕਾਰ ਤੇ ਇੱਕ ਨਵਾਂ ਪ੍ਰੈਸ਼ਰ ਪਿਆ ਤੇ ਤੂੰ ਪਤਾ ਲੱਗਿਆ ਵੀ ਸਰਕਾਰ ਕਿਹਨਾਂ ਲੋਕਾਂ ਬਾਰੇ ਜਿਹੜੀ ਹੈ ਆਦਰਸ਼ ਹਿਰਦ ਹੈ। ਉਸ ਬਿਜ਼ਨਸਮੈਨ ਨੂੰ ਬਚਾਉਣ ਦੇ ਨਜ਼ਰੀਏ ਤੋਂ ਮੁੰਬਈ ਦੇ ਪੁਲਿਸ ਕਮਿਸ਼ਨਰ ਬਦਲ ਦਿੱਤਾ ਗਿਆ। ਬਾਅਦ ਵਿੱਚ ਮੀਡੀਆ 'ਚ ਬੜਾ ਰੌਲਾ ਪਿਆ। 24 ਘੰਟਿਆਂ ਦੇ ਅੰਦਰ ਬਹੁਤ ਕੁਝ ਹੋਇਆ ਭਾਰਤ ਦੇ ਵਿੱਚ, ਮੀਡੀਆ ਦੇ ਵਿੱਚ ਰੌਲਾ ਪਿਆ ਤੇ ਬਾਅਦ ਵਿੱਚ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪਿਆ ਕਿਉਂਕਿ ਤੁਸੀਂ ਬਦਲੀ ਤਾਂ ਕਰ ਦਿੱਤੀ, ਉਹਨੂੰ ਪ੍ਰਮੋਸ਼ਨ ਦੇ ਦਿੱਤੀ, ਉੱਥੋਂ ਵਾਪਸ ਤਾਂ ਲਿਆ ਨਹੀਂ ਸਕਦੇ। ਪ੍ਰਮੋਸ਼ਨ ਦੇ ਨਾਂ ਤੇ ਕਿਸਮ ਦੀ ਡਿਮੋਸ਼ਨ ਹੈ। ਪਰ ਹੁਣ ਇਹ ਕਹਿਣਾ ਪਿਆ ਉਹਨਾਂ ਨੂੰ ਕਿ ਜਿਹੜੀ ਜਾਂਚ ਹੈ ਉਹ ਜਾਂਚ ਉਹਨਾਂ ਦੀ ਅਗਵਾਈ 'ਚ ਚੱਲੇਗੀ। ਇਹਦੇ ਤੋਂ ਪੰਜਾਬ ਤੋਂ ਦੇਸ਼ ਭਰ ਦੇ ਵਿੱਚ ਪੁਲਿਸ ਦੇ ਵਿੱਚ ਸਰਕਾਰਾਂ ਦਾ ਜਾਂ ਪੋਲੀਟੀਕਲ ਲੀਡਰਸ਼ਿਪ ਦਾ ਕਿੱਡਾ ਵੱਡਾ ਦਖਲ ਹੈ ਉਹ ਸਾਬਤ ਹੁੰਦਾ ਹੈ। ਜੀ ਅੱਜ ਹੀ ਤੇ ਮੇਰਾ ਆਖਰੀ ਸਵਾਲ ਹੋਊਗਾ, ਜਿਸ ਤਰ੍ਹਾਂ ਆਪਾਂ ਸਾਰੀਆਂ ਪਾਰਟੀਆਂ ਦੀ ਰਾਜਨੀਤੀ ਦੀ ਗੱਲ ਕੀਤੀ ਹੈ ਕਿ ਕੀ ਕੁਛ ਚੱਲ ਰਿਹਾ, ਬਿਹਾਰ ਦੀ ਰਾਜਨੀਤੀ ਦੇ ਵਿੱਚ ਕਾਫੀ ਵੱਡਾ ਉਥਲ ਪੁਥਲ ਹੋ ਰਿਹਾ ਹੈ। ਦੇਖੋ, ਬਿਹਾਰ ਦੀ ਜਿਹੜੀ ਪੋਲੀਟਿਕਸ ਹੈ, ਖਾਸ ਤੌਰ ਤੇ ਇਲੈਕਸ਼ਨ ਪੋਲੀਟਿਕਸ, ਉਹਦਾ ਸੱਚ ਵੀ ਸਾਡੇ ਸਾਹਮਣੇ ਆ ਰਿਹਾ ਹੈ ਕਿ ਕਿਵੇਂ ਲੋਕਾਂ ਦੇ ਆਪੋ ਆਪਣੇ ਜਿਹੜੀ ਈਗੋਜ਼ ਵੀ ਹੁੰਦੀਆਂ ਤੇ ਕਿਵੇਂ ਜਿਹੜੀਆਂ ਰਾਜਨੀਤਿਕ ਤੌਰ ਦੇ ਉੱਤੇ ਜਾਂ ਕਹਿ ਲਓ ਵੀ ਸਰਕਾਰਾਂ ਜਾਂ ਸੱਤਾ ਦੇ ਨਾਲ ਥੋੜ੍ਹੀ ਬਹੁਤ ਸਾਂਝ ਰੱਖਣ ਦੀ ਜ਼ਰੂਰਤ ਵੀ ਖੇਤਰੀ ਪਾਰਟੀਆਂ ਨੂੰ ਪੈਂਦੀ, ਖਾਸ ਤੌਰ ਤੇ ਕੇਂਦਰੀ ਸੱਤਾ ਦੇ ਨਾਲ। ਸਮਾਜਵਾਦੀ ਪਾਰਟੀ ਦਾ ਜਾਣਾ ਗੱਠਜੋੜ ਨੂੰ ਛੱਡ ਕੇ, ਨਤੀਸ਼ ਤੇ ਲਾਲੂ ਦੇ ਗੱਠਜੋੜ ਨੂੰ ਛੱਡ ਕੇ, ਇਹ ਤੈਅ ਕਰਦਾ ਹੈ ਕਿ CBI ਦੇ ਜਿਹੜੇ ਕੁਝ ਕੇਸਿਸ ਹੈਗੇ ਆ ਮੁਲਾਇਮ ਸਿੰਘ ਯਾਦਵ ਦੇ ਖਿਲਾਫ ਜਾਂ ਸਮਾਜਵਾਦੀ ਪਾਰਟੀ ਦੇ ਕੁਝ ਲੋਕਾਂ ਦੇ ਖਿਲਾਫ, ਉਹਦੇ 'ਚ ਸ਼ਾਇਦ ਨਰਮੀ ਦੀ ਤਵੱਕੋ ਸਮਾਜਵਾਦੀ ਪਾਰਟੀ ਵਾਲੇ ਕਰ ਰਹੇ ਆ, ਜਦਕਿ ਸਮਾਜਵਾਦੀ ਪਾਰਟੀ ਨੇ ਫਿਰ ਤੋਂ ਬੜੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਸਭ ਤੋਂ ਜ਼ਿਆਦਾ ਫਿਰਕਾ ਪ੍ਰਸਤੀ ਦੇ ਖਿਲਾਫ ਲੜਨ ਵਾਲੇ ਲੋਕ ਆ। ਪਰ ਪ੍ਰੈਕਟਿਸ ਦੇ ਵਿੱਚ ਇਹ ਦਿਖਾਈ ਨਹੀਂ ਦੇ ਰਿਹਾ। ਪ੍ਰੈਕਟਿਸ ਦੇ ਵਿੱਚ ਬਿਹਾਰ 'ਚ ਭਾਰਤੀ ਜਨਤਾ ਪਾਰਟੀ ਨੂੰ ਲਾਭ ਪਹੁੰਚਾਉਣ ਦਾ ਇੱਕ ਮਨਸ਼ਾ ਸਮਾਜਵਾਦੀ ਪਾਰਟੀ ਦਾ ਸਾਡੇ ਸਾਹਮਣੇ ਆਇਆ। ਦੂਜੀ ਗੱਲ, ਜਿਹੜਾ NDA ਉਹਦੇ 'ਚ ਵੀ ਸਾਰਾ ਕੁਝ ਠੀਕ ਨਹੀਂ। NDA ਦੇ ਵਿੱਚ ਜਿਹੜਾ ਨਤੀਸ਼ ਕੁਮਾਰ ਨਾਲ ਟੁੱਟ ਕੇ ਗਿਆ ਜੀਤਨ ਰਾਮ ਮਾਂਝੀ, ਉਹਦੇ ਤੇ ਜਦੋਂ ਇੱਕ ਟ੍ਰੇਨਿੰਗ ਪੋਲੀਟੀਸ਼ੀਅਨ ਦੇ ਤੌਰ ਦੇ ਉੱਤੇ ਇੱਕ ਜੁਮਲਾ ਛੱਡਿਆ ਰਾਮ ਵਿਲਾਸ ਪਾਸਵਾਨ ਨੇ, ਤੇ ਨਾਲ ਦੀ ਨਾਲ ਗੁੱਸੇ 'ਚ ਆ ਕੇ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਮੈਂ ਤਾਂ ਪਿਛਲੇ 30-32 ਸਾਲ ਤੋਂ MLA ਵੀ ਰਿਹਾ, ਮੰਤਰੀ ਵੀ ਰਿਹਾ, ਇੱਕ ਵਾਰੀ ਮੁੱਖ ਮੰਤਰੀ ਵੀ ਰਿਹਾ, ਮੈਂ ਟ੍ਰੇਨਿੰਗ ਪੀਰੀਅਡ ਵਾਲਾ ਲੀਡਰ ਨਹੀਂ ਹੈ। ਠੀਕ ਹੈ, ਰਾਮ ਵਿਲਾਸ ਪਾਸਵਾਨ ਦਲਿਤ ਲੀਡਰ ਹੈ, ਪਰ ਮੈਂ ਦਲਿਤਾਂ ਦਾ ਲੀਡਰ ਹਾਂ, ਇਹ ਜੀਤਨ ਰਾਮ ਮਾਂਝੀ ਦਾ ਕਹਿਣਾ। ਤੇ ਫਿਰ ਉਹਨੇ ਕਿਹਾ ਪਾਸਵਾਨ ਬਾਰੇ ਕਿ ਪਾਸਵਾਨ ਕਰਦੇ ਹੈ। ਪਾਸਵਾਨ ਦੀ ਕਾਬਲੀਅਤ ਇਹ ਹੈ ਕਿ ਉਹਨਾਂ ਦੀ ਜਿਹੜੀ ਲੋਕ ਜਨਸ਼ਕਤੀ ਪਾਰਟੀ ਹੈ, ਉਹਦੇ ਜਿੰਨੇ ਵੀ ਅਹੁਦੇ ਆ ਉਹਦੇ ਭਰਾ ਦੇ ਕੋਲ ਆ, ਉਹਦੇ ਚਾਚੇ ਦੇ ਕੋਲ ਆ, ਉਹਦੀ ਵਾਈਫ ਕੋਲ ਆ, ਜਾਂ ਉਹਦੇ ਮੁੰਡੇ ਚਿਰਾਗ ਪਾਸਵਾਨ ਦੇ ਕੋਲ ਹੈ। ਵੀ ਭਾਈ ਭਤੀਜਾਵਾਦ ਦੀ ਰਾਜਨੀਤੀ ਕਰਦੇ ਪਾਸਵਾਨ, ਦਲਿਤਾਂ ਦੀ ਰਾਜਨੀਤੀ ਤਾਂ ਕਦੀ ਉਹਨੇ ਕੀਤੀ ਨਹੀਂ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਜੀਤਨ ਰਾਮ ਮਾਂਝੀ ਨੂੰ ਥੋੜਾ ਵਰਜਿਆ ਵੀ ਤੁਸੀਂ ਜਨਤਕ ਮੰਚ ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰੋ। ਇਹ ਸਾਰੀਆਂ ਚੀਜ਼ਾਂ ਦੱਸਦੀਆਂ ਕਿ NDA ਦੇ ਵਿੱਚ ਵੀ, ਜਿੱਦਾਂ UPA ਦੇ ਵਿੱਚ ਲਾਲੂ ਜਾਂ ਨਤੀਸ਼ ਦੇ ਗੱਠਜੋੜ ਦੇ ਵਿੱਚ ਸਾਰਾ ਕੁਝ ਠੀਕ ਨਹੀਂ, NDA ਦੇ ਵਿੱਚ ਵੀ ਸਾਰਾ ਕੁਝ ਠੀਕ ਨਹੀਂ ਹੈ। ਇਹ ਮੌਕਾ ਪ੍ਰਸਤੀਆਂ ਦੇ ਗੱਠਜੋੜ ਹੈ। ਬਿਹਾਰ ਦੇ ਵਿੱਚ ਜੋ ਦਿਖਾਈ ਦੇ ਰਿਹਾ ਉਹਦੇ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਮੌਕਾ ਪ੍ਰਸਤੀਆਂ ਦੇ ਗੱਠਜੋੜ ਹੈ। ਰਾਮ ਵਿਲਾਸ ਪਾਸਵਾਨ ਜਿਹੜਾ
ਜਿਹੜੀ ਵੀ ਸਰਕਾਰ ਦਿੱਲੀ 'ਚ ਹੁੰਦੀ ਉਹਦੇ 'ਚ ਮੰਤਰੀ ਰਿਹਾ, ਚਾਹੇ ਯੂਪੀ ਦੀ ਗਵਰਨਮੈਂਟ ਤਾਂ ਵੀ ਮੰਤਰੀ, ਐਨਡੀਏ ਦੀ ਗਵਰਨਮੈਂਟ ਤਾਂ ਵੀ ਮੰਤਰੀ। 12 ਸਾਲ ਰਾਮ ਵਿਲਾਸ ਪਾਸਵਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੋਲਦਾ ਰਿਹਾ, ਇਹ ਕਹਿ ਕੇ ਕਿ ਫਿਰਕਾ ਪ੍ਰਸਤੀ ਰਾਜਨੀਤੀ ਕਰਦੀ ਹੈ। ਅੱਜ ਉਸੇ ਰਾਜਨੀਤੀ ਦੇ ਨਾਲ ਰਾਮ ਵਿਲਾਸ ਪਾਸਵਾਨ ਖੜਾ। ਜੀਤਨ ਰਾਮ ਮਾਂਝੀ ਨਿਤੀਸ਼ ਕੁਮਾਰ ਦਾ ਸਭ ਤੋਂ ਵੱਡਾ ਵਿਸ਼ਵਾਸ ਪੱਤਰ ਸੀ। ਜਦੋਂ ਉਹਨੂੰ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਗਈ ਤੇ ਫਿਰ ਵਾਪਸ ਲੈਣ ਦੀ ਗੱਲ ਆਈ ਤੇ ਨਾਲ ਦੀ ਨਾਲ ਉਹਨਾਂ ਤੋਂ ਵੱਖਰੇ ਹੋ ਕੇ ਉਹਨੇ ਆਪਣਾ ਇੱਕ ਵੱਖਰਾ ਧੜਾ ਬਣਾ ਲਿਆ। ਇਹਨੂੰ ਕਹਿੰਦੇ ਆ ਸ਼ੁੱਧ ਰੂਪ ਦੇ ਵਿੱਚ ਮੌਕਾ ਪ੍ਰਸਤੀ ਦੀ ਰਾਜਨੀਤੀ। ਲੋਕਾਂ ਦੀ ਭਲਾਈ ਦੀ ਰਾਜਨੀਤੀ ਬਿਹਾਰ ਦੇ ਵਿੱਚ ਨਹੀਂ ਹੋ ਰਹੀ। ਗੱਠਜੋੜਾਂ ਦੀ ਜਿਹੜੀ ਰਾਜਨੀਤੀ ਹੈ ਅਸਲ ਦੇ ਵਿੱਚ ਸਹੂਲਤ ਦੀ ਤੇ ਮੌਕਾ ਪ੍ਰਸਤੀ ਦੀ ਰਾਜਨੀਤੀ ਹੈ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਪਿੱਛੇ ਕੀ ਹੁੰਦਾ ਉਹਦੇ ਬਾਰੇ ਗੱਲਬਾਤ ਕੀਤੀ। ਮਿਹਰਬਾਨੀ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜਿਸ ਸਰੋਤੇ ਸਨ ਸੁਸ਼ੀਲ ਦਸਾਂਝ ਤੇ ਕੁਝ ਕੁ ਜਿਹੜੀਆਂ ਅਹਿਮ ਖਬਰਾਂ ਸੀ ਉਹ ਸਾਡੇ ਨਾਲ ਉਹਨਾਂ ਨੇ ਸਾਂਝੀਆਂ ਕੀਤੀਆਂ। ਹੁਣ ਬਲਵਿੰਦਰ ਕੌਰ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।